व्यूअर्स वेलकम बैक ऑन प्रोग्राम। सो व्यूअर्स एंड वाले सैक्शन में गलबात करन जा रहे हैं कि भारतीय ਏਜੰਸੀਆਂ ਵੱਲੋਂ जून 84 ਵਿੱਚ ਅਕਾਲ ਤਖਤ ਸਾਹਿਬ ਢਾਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਿੱਖਾਂ ਵਿੱਚ ਅਜ਼ਮਤ ਖਤਮ ਕਰਨ ਲਈ ਜੋ ਗੇਮ ਪਲਾਨ ਬਣਾਈ ਗਈ ਉਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਸੋ ਅਕਾਲ ਤਖਤ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਤੇ ਜਥੇਦਾਰਾਂ ਨੂੰ ਲੈ ਕੇ ਜੋ ਧੂ ਘੜੀਸ ਅਤੇ ਅਕਾਲ ਤਖਤ ਸਾਹਿਬ ਵੱਲੋਂ ਇਸ ਸੰਬੰਧੀ ਕੀਤੀ ਗਈ ਸੁਣਵਾਈ ਦੀ ਕਾਰਵਾਈ ਇਸ ਪਾਸੇ ਵੱਲ ਹੀ ਇਸ਼ਾਰਾ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਡੇ ਨਾਲ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜ਼ਾਹਰ ਹੈ ਵੀ ਤਖਤ ਪਾਵਰ ਸੈਂਟਰ ਹੁੰਦਾ ਹੈ, ਥਰੋਨ। ਔਰ 6ਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਤੇ ਉਸ ਨੂੰ ਦਿੱਲੀ ਤਖਤ ਜਿਹੜਾ ਉਸ ਵੇਲੇ ਦਾ ਜ਼ਾਹਰ ਹੈ ਤਖਤ ਇੱਕ ਉੱਚੀ ਥਾਂ ਹੀ ਹੁੰਦੀ ਹੈ, ਉਹਨੂੰ ਚਬੂਤਰਾ ਵੀ ਕਈ ਜ਼ਮਾਨੇ 'ਚ ਕਹਿੰਦੇ ਸੀ। ਅੱਛਾ। ਔਰ ਉਸ ਦੇ ਉੱਤੇ ਬਾਕੀ ਤਾਂ ਜਿਹਦੀ ਪਾਵਰ ਬਣੀ ਗਈ ਉਹਨੂੰ ਤੁਸੀਂ ਕਿਸ ਸ਼ੇਪ 'ਚ ਬਣਾਉਣਾ ਹੈ, ਪਰ ਇਹ ਜ਼ਾਹਰ ਸੀ ਕਿ ਜਿਹੜਾ ਤਖਤ ਤੇ ਬਾਦਸ਼ਾਹ ਬਹਿੰਦਾ ਹੈ ਔਰ ਬਾਕੀ ਦਰਬਾਰੀ ਜਿਹੜੇ ਨੇ ਉਹ ਨੀਵੇਂ ਬਹਿੰਦੇ ਨੇ। ਔਰ ਉਸ ਵੇਲੇ ਉਹ ਬਾਅਦ ਦੇ ਵਿੱਚ ਭਾਵੇਂ ਤਖਤੇ ਤਾਊਸ ਬਣ ਗਿਆ, ਉਹਦੀ ਸ਼ਕਲ ਮੋਰ ਦੇ ਆਕਾਰ ਦੀ ਸੀ। ਲੇਕਿਨ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਹੜਾ ਹੈ 10 ਦੀ ਬਜਾਏ 12 ਫੁੱਟ ਉੱਚਾ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ। ਔਰ ਜ਼ਾਹਰ ਹੈ ਉਸ ਦਾ ਨਾਂ ਵੀ ਅਕਾਲ ਤਖਤ ਰੱਖਿਆ ਕਿ ਇਹ ਸੱਚ ਹੱਕ ਇਨਸਾਫ ਦਾ ਹੈ ਕਿ ਦੁਨੀਆ ਦੇ ਤਖਤ ਕਾਲ ਦੇ ਦਾਇਰੇ 'ਚ ਨੇ, ਆਉਂਦੇ ਨੇ ਜਾਂਦੇ ਨੇ ਬਾਦਸ਼ਾਹ, ਲੇਕਿਨ ਇਹ ਹਮੇਸ਼ਾ ਥਰੋਨ ਆਫ ਦਾ ਇਮੋਰਟਲ। ਸੋ 4 ਸਦੀਆਂ ਪਹਿਲਾਂ ਅਕਾਲ ਤਖਤ ਸਾਡੀ ਅਗਵਾਈ ਅਗਵਾਈ ਜਿਹੜੀ ਮੀਰੀ ਤੇ ਪੀਰੀ ਦੇ ਕਾਨਸੈਪਟ ਨਾਲ ਜੁੜੀ ਹੋਈ, ਜਿਹਨੂੰ ਬਹੁਤ ਖੂਬਸੂਰਤੀ ਨਾਲ ਸਾਡੇ ਪਹਿਲੇ ਰਬਾਬੀ ਢਾਡੀ ਜਿਹੜੇ ਭਾਈ ਨੱਥਾ ਤੇ ਭਾਈ ਅਬਦੁੱਲਾ ਨੇ ਬਿਆਨਿਆ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿਉਂਕਿ ਜਹਾਂਗੀਰ ਦਾ ਸ਼ਾਸਨ ਕਾਲ ਰੂਲ ਸ਼ੁਰੂ ਹੋ ਗਿਆ ਸੀ ਔਰ ਜਹਾਂਗੀਰ ਨੇ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ 5ਵੇਂ ਪਾਤਸ਼ਾਹ ਨੂੰ। ਸੋ ਜ਼ਾਹਰ ਹੈ ਕਿ ਮੀਰੀ ਔਰ ਪੀਰੀ ਇਹ ਇੱਕ ਥਾਂ ਦੇ ਉੱਤੇ ਅਕਾਲ ਤਖਤ ਜਿਹੜਾ ਔਰ ਉਸ ਥਾਂ ਦੇ ਉੱਤੇ 6ਵੇਂ ਪਾਤਸ਼ਾਹ ਦਰਸ਼ਨ ਦਿੰਦੇ ਸੀ ਸੰਗਤ ਨੂੰ। ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਵੀ ਮੇਰੀ ਖੁਸ਼ੀ ਲੈਣੀ ਹੈ ਉਹ ਵਧੀਆ ਘੋੜਾ ਲੈ ਕੇ ਆਏ, ਆਫਰਿੰਗ ਵਧੀਆ ਹਥਿਆਰ ਹੋਏ, ਔਰ ਜਿਹੜਾ ਨੌਜਵਾਨ ਆਪਣੇ ਆਪ ਨੂੰ ਕੌਮ ਦੇ ਲਈ ਸਮਰਪਣ ਕਰਨਾ ਚਾਹੁੰਦਾ ਹੈ ਉਹ ਅੱਗੇ ਆਏ। ਸੋ ਅਸੀਂ ਇਨ ਬਰੀਫ ਜਦੋਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ ਜਿਸੇ ਤਰ੍ਹਾਂ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਡੇ ਮੀਰੀ ਪੀਰੀ ਦਾ ਘਰ ਹਰਿਮੰਦਰ ਸਾਹਿਬ, ਜਿਹਦੀ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਜਿਹੜੇ ਲਾਹੌਰ ਤੋਂ, ਜਿਨ੍ਹਾਂ ਨੂੰ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਨੇ ਇਨਵਾਈਟ ਕੀਤਾ, ਉਹਨਾਂ ਨੇ ਰੱਖੀ ਸੀ। ਸੋ ਉੱਥੇ ਅੱਜ ਵੀ ਹਰਿਮੰਦਰ ਸਾਹਿਬ 'ਚ ਆਲਮੋਸਟ ਸਾਰੇ ਹੀ 20-22 ਘੰਟੇ ਸਿਰਫ ਸਫਾਈ ਦੇ ਵਕਤ ਨੂੰ ਛੱਡ ਕੇ 2-3 ਘੰਟੇ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਦੇ ਵਿੱਚ ਕੀਰਤਨ ਹੁੰਦਾ। ਉੱਥੇ ਕੋਈ ਲੈਕਚਰ, ਕੋਈ ਜੈਕਾਰੇ ਨਗਾਰੇ ਜਿਹੜੇ ਨੇ ਉੱਥੇ ਨਹੀਂ ਹੁੰਦੇ। ਉਹ ਇੱਕ ਪੀਰੀ ਦਾ ਮੁਕਾਮ ਹੈ। ਔਰ 84 ਕਦਮਾਂ ਦੀ ਵਿੱਥ ਦੇ ਉੱਤੇ ਅਕਾਲ ਤਖਤ, ਜਿਹਦਾ ਮੂੰਹ ਤਖਤ ਦਾ ਹਰਿਮੰਦਰ ਸਾਹਿਬ ਵੱਲ ਹੈ ਕਿ ਭਾਈ ਜਿਹੜੀਆਂ ਪੋਲੀਟੀਕਲ ਸਿੱਖਾਂ ਦੀਆਂ ਐਸਪੀਰੇਸ਼ਨਸ ਨੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ ਪੀਰੀ ਦੇ ਮੁਤਾਬਕ ਹੀ ਹੋਣਗੀਆਂ। ਔਰ ਇਹ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਇਹ ਇੱਕ ਲਿਖਤ ਲਿਖੀ ਸੀ, ਥੀਓ ਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ। ਸੋ ਥੀਓ ਜ਼ਾਹਰ ਹੈ ਫਿਲਾਸਫੀ ਔਰ ਰੂਹਾਨੀਅਤ ਨਾਲ ਜੁੜਿਆ ਹੁੰਦਾ ਹੈ, ਥੀਓਸਾਫੀ ਨਾਲ, ਔਰ ਪੋਲੀਟੀਕਲੀ ਹੈ। ਹੁਣ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਜੇ ਅਸੀਂ ਦੇਖੀਏ, ਮੁਗਲਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਬ੍ਰਿਟਿਸ਼ ਹੋਣ ਔਰ ਅੱਜ ਦੇ ਹਿੰਦੂ ਤਵੀ ਹਾਕਮ ਹੋਣ, ਇਹਨਾਂ ਨੇ ਜਾਂ ਅਕਾਲ ਤਖਤ ਨੂੰ, ਦਰਬਾਰ ਸਾਹਿਬ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੀ ਇਸ ਤਾਕਤ, ਜਿੱਥੋਂ ਕੌਮ ਤਾਕਤ ਲੈਂਦੀ ਹੈ, ਉਹਨੂੰ ਖਤਮ ਕੀਤਾ ਜਾ ਸਕੇ, ਜਾਂ ਜਿਵੇਂ ਮਸੰਦ ਉਹਨਾਂ ਨੂੰ ਬਣਾ ਕੇ ਪੁਜਾਰੀਆਂ ਨੂੰ ਅੰਗਰੇਜ਼ਾਂ ਨੇ ਆਪਣਾ ਸਿਸਟਮ ਬਣਾਇਆ ਹੋਇਆ ਸੀ ਔਰ ਜਿਨ੍ਹਾਂ ਤੋਂ ਜਨਰਲ ਡਾਇਰ ਨੂੰ ਸਿਰੋਪਾਓ ਵੀ ਦਵਾਇਆ ਸੀ। ਅਕਾਲੀ ਮੂਵਮੈਂਟ ਉਹਦੇ 'ਚੋਂ ਹੀ ਨਿਕਲੀ 1920 ਦੀ। ਹੁਣ ਜਦੋਂ ਜੂਨ 84 ਦੇ ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ, ਦਰਬਾਰ ਸਾਹਿਬ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ, ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹ ਅਕਾਲ ਤਖਤ ਜਿਹੜਾ ਸੱਚ ਹੱਕ ਇਨਸਾਫ ਦੀ ਆਵਾਜ਼ ਸੀ, ਉਹਨੂੰ ਬਿਲਕੁਲ ਜਿਹੜਾ ਉਹ
ਖੰਡਰਾਤ ਬਣਾ ਦਿੱਤਾ ਜਾਏ, ਤਾਂ ਕਿ ਇਸੇ ਹੀ ਅਕਾਲ ਤਖਤ ਜਦੋਂ ਵੀ ਸਿੱਖਾਂ ਨੇ ਕਿਸੇ ਮੁਹਿੰਮ ਨੂੰ ਸਰ ਕੀਤਾ ਹੈ, ਫਤਹ ਕੀਤਾ ਹੈ, ਕਿਸੇ ਹਕੂਮਤ ਦੇ ਖਿਲਾਫ ਟੱਕਰ ਲਈ ਹੈ, ਜੇ ਲਾਹੌਰ ਕੰਕਰ ਕੀਤਾ 1762 ਚ, ਇੱਥੇ ਹੀ ਸਰਬੱਤ ਖਾਲਸਾ ਹੋ ਕੇ ਫੈਸਲਾ ਹੋਇਆ। ਜੇ ਕਸੂਰ ਤੇ ਅਟੈਕ ਸੀ, ਇੱਥੇ ਹੀ ਫੈਸਲਾ ਹੋਇਆ। ਜੇ ਅੰਗਰੇਜ਼ਾਂ ਦੇ ਖਿਲਾਫ 1920 ਚ ਮੂਵਮੈਂਟ ਚੱਲੀ, ਜਥੇ ਆ ਕੇ ਇੱਥੇ ਹੀ ਅਰਦਾਸ ਕਰਕੇ ਬਾਹਰ ਨਿਕਲ ਕੇ ਜਾ ਕੇ ਗ੍ਰਿਫਤਾਰੀਆਂ ਦਿੰਦੇ ਸੀ। 47 ਤੋਂ ਬਾਅਦ ਜੇ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ, ਇੱਥੋਂ ਹੀ ਨਿਕਲਿਆ। ਉਸ ਤੋਂ ਬਾਅਦ ਜੂਨ 84 ਤੋਂ ਬਾਅਦ ਵੀ, ਉਸ ਤੋਂ ਬਾਅਦ ਅਸੀਂ 84 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਜਿਹਦੇ 2 ਲੱਖ ਸਿੱਖਾਂ ਨੇ ਇਹੀ ਅਕਾਲ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਇਹ ਤਖਤ ਹੀ ਖੰਡਰਾਤ ਬਣਾ ਦੇਣਾ ਔਰ ਇਹ ਤੁਹਾਡਾ ਜਿਹੜਾ ਪ੍ਰਾਈਡ ਹੈ ਇਹਨੂੰ ਖਤਮ ਕਰ ਦੇਣਾ। ਖੰਡਰਾਤ ਜਦੋਂ ਅਕਾਲ ਤਖਤ ਬਣ ਗਿਆ, ਪਰ ਅਕਾਲ ਤਖਤ ਤਾਂ ਉਹ ਉੱਡ ਕੇ ਹਰ ਸਿੱਖ ਦੇ ਸੀਨੇ ਦੇ ਅੰਦਰ ਆ ਗਿਆ ਔਰ ਦੁਨੀਆ ਭਰ ਦੇ ਅੰਦਰ ਜਿਹਨੂੰ ਨਹੀਂ ਵੀ ਪਤਾ ਸੀ ਕਿ ਅਕਾਲ ਤਖਤ ਕੀ ਹੈ, ਉਹਨਾਂ ਨੂੰ ਇਸ ਦਾ ਅਹਿਸਾਸ ਹੋਇਆ, ਦੁਨੀਆ ਭਰ ਦੇ ਵਿੱਚ ਹੋਇਆ। ਫਿਰ ਇਹਨਾਂ ਦਾ ਇਹ ਜ਼ੋਰ ਲੱਗਾ ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਪ੍ਰੋਫੈਸਰ ਮਹਿਬੂਬ ਨੇ ਕਿਹਾ ਕਿ ਭਾਈ ਉਹ ਪਹਿਰੇਦਾਰ ਪੁਰਾਣਾ, ਜਿਨ੍ਹਾਂ ਨੇ ਉਹਨੂੰ ਡਿਫੈਂਡ ਕਰਦਿਆਂ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਫਿਰ ਇਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਇਕੱਲਾ ਅਕਾਲ ਤਖਤ ਇੱਕ ਬਿਲਡਿੰਗ ਦਾ ਨਾਂ ਨਹੀਂ ਹੈ, ਅਕਾਲ ਤਖਤ ਤਾਂ ਇੰਸਟੀਟਿਊਸ਼ਨ ਹੈ ਜਿਹਦੇ ਥੱਲੇ ਸਿੱਖ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ। ਫਿਰ ਉਹਦੀ ਕ੍ਰੈਡੀਬਿਲਿਟੀ ਕਿਵੇਂ ਖਤਮ ਕੀਤੀ ਜਾ ਸਕਦੀ ਸੀ ਕਿ ਉੱਥੇ ਉਸ ਕਿਸਮ ਦੇ ਲੋਕ ਲੈ ਆਓ। ਦੁਬਾਰਾ ਹਮਲਾ ਕੀਤਾ ਜਿਹੜਾ 30 ਅਪ੍ਰੈਲ 1986 ਨੂੰ, ਔਰ ਇਹ ਦੱਸਣ ਦੇ ਲਈ, ਔਰ ਫਿਰ ਆਪਰੇਸ਼ਨ ਬਲੈਕ ਥੰਡਰ 1, 2, ਤਾਂ ਕਿ ਉਹਦੀ, ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਫਿਰ ਉਹਨਾਂ ਨੇ ਬਾਦਲਾਂ ਰਾਹੀਂ ਜਿਹੜੀ ਸਾਰੀ ਖੇਡ ਖੇਡੀ, ਜਿਹੜੀ ਪਹਿਲਾਂ ਵੀ, ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਹੀ ਤਨਖਾਹਦਾਰ ਜਥੇਦਾਰ ਹੁੰਦੇ ਸੀ, ਪਰ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਵਰਗੇ ਲੋਕ ਵੀ ਆਏ। ਫਿਰ ਉਹਨਾਂ ਨੇ ਖੇਡ ਖੇਡੀ ਕਿ ਉੱਥੇ ਇਸ ਕਿਸਮ ਦੇ ਲੋਕ ਜਿਹੜੇ ਲਿਫਾਫਾ ਕਲਚਰ 'ਚ ਯਕੀਨ ਰੱਖਦੇ ਹੋਣ, ਬਾਹਰ ਵੀ ਨਿਕਲਦੇ ਨੇ ਜਿੰਨੇ ਜਥੇ, ਹੁਣ ਮੈਂ ਨਾਂ ਨਹੀਂ ਲਵਾਂਗਾ ਕਿ ਕਿਨੇ ਕੀ ਡਿਸਗ੍ਰੇਸ ਕੀਤਾ, ਪਰ ਹੁਣ ਜਿਹੜੇ ਥਾਪੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ, ਐਕਟਿੰਗ ਹੀ ਕਹਿੰਦੇ ਨੇ ਉਹਨਾਂ ਨੂੰ, ਵਿਚਾਰੇ ਐਕਟਿੰਗ ਕਰਦੇ ਨੇ, ਕਦੇ ਐਕਟਿੰਗ ਉਹਨਾਂ ਦੀ ਕਾਮਯਾਬ ਹੁੰਦੀ ਹੈ, ਕਈ ਵਾਰੀ ਐਕਸਪੋਜ਼ ਹੋ ਜਾਂਦੇ ਨੇ। ਇਸੇ ਪੀਰੀਅਡ 'ਚ ਉਹਨਾਂ ਨੇ, ਕਿਉਂਕਿ ਤਖਤ 5 ਨੇ ਪੰਥ ਦੇ, ਸੁਪਰੀਮ ਅਕਾਲ ਤਖਤ ਡਿਸੀਜਨ ਮੇਕਿੰਗ ਹੈ, ਤਖਤ ਹਜ਼ੂਰ ਸਾਹਿਬ ਤਾਂ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੋਇਆ ਸੀ। ਪਟਨਾ ਸਾਹਿਬ ਜਿਹਦੇ 'ਚ ਪੰਜਾਬ ਦਾ ਇਨਫਲੂਐਂਸ ਚੱਲ ਜਾਂਦਾ ਸੀ ਕਦੀ ਕਦਾਈ, ਉੱਥੇ ਉਹਨਾਂ ਨੇ ਕਿਵੇਂ ਗਿਆਨੀ ਇਕਬਾਲ ਸਿੰਘ ਵਰਗਾ ਟੁਚਾ ਲਿਆਂਦਾ, ਜਿਹੜਾ ਜਿੱਥੇ ਰਾਮ ਮੰਦਰ ਦਾ ਸ਼ਿਲਾਨਿਆਸ ਕਰਨ ਮੋਦੀ ਗਿਆ ਉਹਦੇ 'ਚ ਵੀ ਸ਼ਾਮਲ ਹੁੰਦਾ ਹੈ। ਟੋਟਲੀ ਕਰਪਟ, ਮੋਰਲੀ ਜਿਹੜਾ ਇਖਲਾਕੀ ਪੱਧਰ ਤੇ ਡਿੱਗਿਆ ਹੋਇਆ, ਹੁਣ ਮੈਂ ਕੀ ਲਫ਼ਜ਼ ਕਹਾਂ, ਪਰ ਉਹਨੂੰ ਜਿਹੜਾ ਉਹ ਫੇਵਰੇਟ ਦਿੱਲੀ ਦੇ ਹਾਕਮਾਂ ਦਾ ਵੀ, ਦੂਜਿਆਂ ਉਹਨੂੰ ਕੱਢਿਆ ਵੀ ਜਾਂਦਾ, ਫਿਰ ਵਾਪਸ ਆ ਜਾਂਦਾ, ਉਹਨੂੰ ਰੱਖ ਲਿਆ ਜਾਂਦਾ। ਫਿਰ ਇਸੇ ਪੀਰੀਅਡ 'ਚ ਇੱਕ ਹੋਰ ਰਣਜੀਤ ਸਿੰਘ ਗੌਰ ਨਾਂ ਦਾ ਬੰਦਾ ਜਿਹਨੂੰ ਲੈ ਕੇ ਆਏ, ਉਹਨੇ ਜਿਹੜਾ ਉਹ ਪਿਛਲਿਆਂ ਦਾ ਵੀ ਰਿਕਾਰਡ ਤੋੜ ਦਿੱਤੇ। ਹੁਣ ਪਟਨਾ ਸਾਹਿਬ ਦੀ ਸੰਗਤ ਦੇ ਵਿੱਚ ਇਹ ਸੀ ਵੀ ਉਹਨੂੰ ਕੱਢਿਆ, ਵਾਪਸ ਉਹਨਾਂ ਨੇ ਇਕਬਾਲ ਸਿੰਘ ਨੂੰ ਬਿਠਾ ਦਿੱਤਾ ਕਮੇਟੀ ਦੇ ਅੱਧੇ ਮੈਂਬਰਾਂ ਨੇ। ਹੁਣ ਇਸ ਕ੍ਰਾਈਸਿਸ ਦੇ ਚੱਲਦਿਆਂ ਅਕਾਲ ਤਖਤ ਦੇ ਉੱਤੇ ਦੋਨੋਂ ਗਰੁੱਪ ਪੇਸ਼ ਹੋਏ ਔਰ ਆ 2 ਦਿਨ ਪਹਿਲਾਂ ਹੀ ਕਿ ਜੀ ਇਕਬਾਲ ਸਿੰਘ ਨੂੰ ਤਨਖਾਹੀਆ ਬਣਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ, ਬਾਕੀਆਂ ਨੂੰ ਜਿਹੜੀ ਹੈ ਉਹ ਫਲਾਂ ਸਜ਼ਾ ਕਮੇਟੀ ਮੈਂਬਰਾਂ ਨੂੰ ਲਾਈ, ਇੱਧਰ ਉੱਧਰ ਉਹ ਖਬਰਾਂ ਬੜੀਆਂ, BBC ਦੀ ਵੀ ਇਹਦੇ ਤੇ ਸਟੋਰੀ ਹੈ, ਪਰ ਮੈਂ ਤਾਂ ਇਸ ਇੱਦਾਂ ਦੀ ਖਬਰ ਦੀ ਹੁਣ ਡੀਟੇਲ ਵੀ ਨਹੀਂ ਦੇਖਦਾ। ਮੈਂ ਤਾਂ ਇਸ ਨੂੰ ਸਮਝਦਾ ਵੀ ਜਿਹੜੀ ਗੇਮ ਉਹਨਾਂ ਨੇ ਜਦੋਂ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਜਿਹਦੇ 'ਚੋਂ ਕਾਮਯਾਬ ਨਹੀਂ ਹੋਏ ਅਕਾਲ ਤਖਤ ਦਾ ਔ ਤੋੜਨ 'ਚ, ਇਸ ਪੀਰੀਅਡ 'ਚ ਇਸ ਕਿਸਮ ਦੇ ਲੋਕ ਇਸੇ ਹੀ ਥਾਂ ਦੇ ਉੱਤੇ ਜਿਹੜਾ ਸਾਬਕਾ ਬਿਠਾਇਆ ਗੁਰਬਚਨ ਸਿੰਘ, ਜਿਹਦੇ ਰਾਹੀਂ ਉਹਨੂੰ ਮੁਆਫੀ ਦਿੱਤੀ ਗਈ, ਸੌਦਾ ਸਾਧ ਨੂੰ ਕਿਵੇਂ ਜਾਲੀ ਜਿਹੀ ਚਿੱਠੀ ਦੇ ਨਾਲ ਕਿ ਭਾਈ ਇਹ ਹੈ, ਔਰ ਉਹਦਾ ਜੋ ਫਿਰ ਹਸ਼ਰ ਹੋਇਆ ਉਹ ਤਾਂ ਵੱਖਰੀ ਗੱਲ ਹੈ। ਲੇਕਿਨ ਮਤਲਬ ਇਹ ਹੈ ਵੀ ਜਦੋਂ ਇਸ ਕਿਸਮ ਦੇ ਹੁਕਮਨਾਮੇ ਵੀ ਨਿਕਲਦੇ ਰਹਿਣ, ਉੱਥੋਂ ਖਬਰਾਂ ਵੀ ਆਉਣ, ਆਮ ਸਿੱਖ ਦੀ ਦਿਲਚਸਪੀ ਮੁੱਕ ਜਾਏ ਕਿ ਭਾਈ ਜਿਹੜੇ ਜਿਸ ਔ ਨਾਲ ਕਦੇ ਕੋਈ ਆਪਣੇ ਤਖਤ ਵੱਲ ਦੇਖਦਾ ਸੀ, ਉਹਨਾਂ ਨੂੰ ਲੱਗੇ ਇਹ ਤਾਂ ਸਾਰੇ ਹੀ ਚੋਰ ਨੇ। ਇਹੀ ਉਹਨਾਂ ਦਾ ਜਿਹੜਾ ਅਲਟੀਮੇਟ ਗੇਮ ਦਾ ਐਂਬੀਸ਼ਨ ਸੀ, ਔਰ ਮੈਨੂੰ ਇਹ ਲੱਗਦਾ ਵੀ ਕਿਸੇ ਹੱਦ ਤੱਕ ਉਹ ਇਸ ਦੇ ਵਿੱਚ ਕਾਮਯਾਬ ਹੋ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਨਵੀਂ ਵੰਗਾਰ ਉੱਥੋਂ ਨਿਕਲਦੀ ਹੈ ਤੇ ਇੱਕਦਮ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਵੀ ਇਹ ਤਾਂ ਜਿਵੇਂ ਫਾਰਮਰ ਮੂਵਮੈਂਟ ਨਿਕਲੀ, ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ ਉਹਦੇ 'ਚੋਂ ਆਇਆ, ਫਿਰ ਹੁਣ ਜਿਸ ਅੰਦਾਜ਼ ਦੇ ਵਿੱਚ ਅੰਮ੍ਰਿਤ ਛਕੋ ਲਹਿਰ ਨਿਕਲੀ ਹੈ ਇਸ ਦੇ ਥੱਲੇ। ਲੇਕਿਨ ਜਿਹੜੇ ਐਗਜ਼ਿਸਟਿੰਗ ਸਾਰਾ ਲਾਣਾ ਹੈ ਉਹ ਸ਼੍ਰੋਮਣੀ ਕਮੇਟੀ ਹੋਏ ਜਾਂ ਇਹਨਾਂ ਦੇ ਤਖਤਾਂ ਦੇ ਸੋ ਕਾਲਡ ਜਥੇਦਾਰ ਹੋਣ, ਇਹ ਉਹੀ ਖੇਡ ਖੇਡ ਰਹੇ ਨੇ ਔਰ ਉਹੀ ਜਸਟੀਫਾਈ ਕਰ ਰਹੇ ਨੇ
ਜੋ ਕਿ ਏਜੰਸੀਆਂ ਚਾਹੁੰਦੀਆਂ ਨੇ, ਤਾਂ ਕਿ ਆਮ ਸਿੱਖਾਂ ਦੇ ਮਨਾਂ 'ਚ ਤਖਤ ਸਾਹਿਬਾਨ ਦਾ ਜੋ ਰੁਤਬਾ ਹੈ, ਜੋ ਸਤਿਕਾਰ ਹੈ, ਜੋ ਇੱਕ ਉਸ ਦੇ ਅੱਗੇ ਝੁੱਕ ਕੇ ਹੁਕਮ ਮੰਨਣ ਦੀ ਗੱਲ ਹੈ, ਉਹ ਜਿਹੜੀ ਹੈ ਉਹ ਖਤਮ ਕੀਤੀ ਜਾ ਸਕੇ। ਔਰ ਕੱਲ ਵੀ ਅਸੀਂ ਨਹੀਂ ਸੀ ਵਿਚਾਰ ਕਰ ਸਕੇ, ਸੋ ਅੱਜ ਮੈਂ ਦੋ ਪਦੇ ਜਿਹੜਾ ਸ਼ਬਦ ਚੌਥੀ ਪਾਤਸ਼ਾਹੀ ਦਾ ਸ੍ਰੀ ਰਾਗ ਦੇ ਵਿੱਚ ਸੀ, ਉਸ ਦੇ ਦੋ ਪਦੇ ਅਸੀਂ ਵਿਚਾਰੇ ਸੀ। ਔਰ ਦੋ ਪੈਰ, ਕਿਉਂਕਿ ਚਾਰ ਪੈਰਾਂ ਦੇ ਵਿੱਚ ਹੀ ਉਹਨੂੰ ਡਿਸਕਸ ਕੀਤਾ ਹੈ, ਪਹਿਲਾ ਪੈਰ, ਦੂਜਾ ਪੈਰ, ਅੱਜ ਤੀਸਰੇ ਤੇ ਚੌਥੇ ਪੈਰ ਦੀ ਵਿਚਾਰ ਅਸੀਂ ਕਰਦੇ ਹਾਂ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ, ਧਨ ਚਿਤਵੈ ਤਨ ਸੰਚਵੈ ਵਣਜਾਰਿਆ ਮਿੱਤਰਾ, ਹਰ ਨਾਮਾ ਹਰ ਨਾ ਸਮਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ, ਜੇ ਹੋਵੇ ਅੰਤ ਸਖਾਈ, ਇਹੋ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛਤਾਈ, ਜਿਸਨੋ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਸਮਾਲ, ਕਹੁ ਨਾਨਕ ਤੀਜੈ ਪਹਿਰੈ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ। ਕਿ ਤੀਜਾ ਪਹਿਰ ਜ਼ਿੰਦਗੀ ਦਾ ਜਿਹੜਾ ਤੈਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਮੇਰੇ ਵਣਜਾਰੇ ਦੋਸਤ, ਕਿ ਆਪਣੇ ਮਨ ਨੂੰ ਜਿਹੜਾ ਆਲ ਜੰਜਾਲ 'ਚ ਫਸਿਆ ਹੋਇਆ ਹੈ, ਇਸ ਤੋਂ ਆਜ਼ਾਦ ਕਰ। ਤੂੰ ਸਿਰਫ ਧਨ ਦਾ ਚਿੱਤ 'ਚ ਰੱਖਦਾ ਹੈ, ਧਨ ਇਕੱਠਾ ਕਰਦਾ ਹੈ, ਇਹਨੇ ਨਾਲ ਨਹੀਂ ਜਾਣਾ। ਤੂੰ ਸਿਰਫ ਤੇ ਸਿਰਫ ਵਾਹਿਗੁਰੂ ਦੇ ਨਾਮ ਨੂੰ ਸਮਾਰ, ਉਸ ਨੂੰ ਯਾਦ ਕਰ, ਕਿਉਂਕਿ ਇਹੀ ਅੰਤ ਵੇਲੇ ਤੇਰੇ ਸਹਾਈ ਹੋਏਗਾ, ਇਹੀ ਤੇਰਾ ਸਖ ਹੈ। ਔਰ ਇਹ ਜਿਹੜੀ ਧਨ ਸੰਪत्ति ਇਹ ਝੂਠੀ ਹੈ, ਔਰ ਅੰਤ ਇਸ ਨੇ ਤੂੰ ਛੱਡ ਜਾਣਾ ਹੈ, ਔਰ ਫਿਰ ਤੂੰ ਪਛਤਾਏਂਗਾ। ਔਰ ਪਰ ਇਹ ਤਾਂ ਹੀ ਸੰਭਵ ਹੈ ਇਸ ਤੋਂ ਛੁਟਕਾਰਾ, ਜਿਸ ਨੂੰ ਕਿਰਪਾ ਕਰੇ ਗੁਰ ਮੇਲੇ, ਜਿਹਨੂੰ ਕਿਰਪਾ ਕਰਕੇ ਗੁਰੂ ਮੇਲ ਲੇ, ਉਹੀ ਵਾਹਿਗੁਰੂ ਦੇ ਨਾਮ ਨਾਲ ਜੁੜਦੇ ਨੇ। ਤੇ ਤੀਸਰਾ ਪੈਰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਹੇ ਪ੍ਰਾਣੀ, ਜਾ ਕੇ ਆਪਣੇ ਅੰਦਰ ਨੂੰ ਉਸ ਵਾਹਿਗੁਰੂ ਦੇ ਨਾਲ ਜੋੜ। ਚੌਥਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦੀ, ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਿਹਾਦੀ, ਹਰ ਸੇਵੋ ਖਿਨ ਖਿਨ ਢਿਲ ਮੂਲ ਨਾ ਕਰੇ ਹੋ, ਜਿਤ ਅਸਥਿਰ ਜੁਗ ਜੁਗ ਹੋਵੋ, ਹਰ ਸੇਤੀ ਸਦ ਮਾਣੋ ਰਲਿਆ, ਜਨਮ ਮਰਨ ਦੁਖ ਖੋਵੋ, ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੈ, ਸਫਲਿਓ ਰਹਿਣ ਭਗਤਾਂ ਦੀ। ਕਿ ਚੌਥਾ ਪਹਿਰ ਜ਼ਿੰਦਗੀ ਦਾ ਆ ਗਿਆ। ਹੇ ਮੇਰੇ ਵਣਜਾਰੇ ਮਿੱਤਰ, ਹੁਣ ਤੇਰਾ ਚੱਲਣ ਦਾ ਵੇੜਾ ਆ ਗਿਆ, ਕਿ ਜ਼ਿੰਦਗੀ ਦੇ ਦਿਨ ਮੁੱਕ ਗਏ ਨੇ, ਹੁਣ ਤੇਰਾ ਕੂਚ ਹੋਣਾ। ਔਰ ਉਹ ਪੂਰੇ ਸਤਿਗੁਰੂ ਦੀ ਸੇਵਾ ਕਰਕੇ ਜਿਹੜਾ ਉਸ ਨੂੰ ਆਪਣੇ ਜੀਵਨ ਨੂੰ ਸਫਲ ਕਰ, ਕਿਉਂਕਿ ਤੇਰੀ ਮੁੱਕਦੀ ਚੱਲੀ ਰਹਿਣ, ਕਿ ਤੇਰੀ ਰਾਤ ਜ਼ਿੰਦਗੀ ਦੀ ਮੁੱਕ ਚੱਲੀ ਹੈ। ਉਸ ਵਾਹਿਗੁਰੂ ਦੀ ਸੇਵਾ 'ਚ ਜੋੜ, ਖਿਨ ਖਿਨ ਹਰ ਪਲ ਹਰ ਮਿੰਟ ਉਸ ਨੂੰ ਯਾਦ ਕਰ, ਬਿਲਕੁਲ ਢਿੱਲ ਨਾ ਕਰ, ਕਿਉਂਕਿ ਉਹੀ ਵਾਹਿਗੁਰੂ ਅਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ, ਹਰ ਯੁੱਗ ਦੇ ਵਿੱਚ ਉਹ ਹੈ। ਔਰ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਹਮੇਸ਼ਾ ਆਨੰਦ ਮਾਣ, ਔਰ ਇਹਦੇ ਨਾਲ ਹੀ ਤੇਰਾ ਜਨਮ ਮਰਨ ਦਾ ਦੁੱਖ ਜਿਹੜਾ ਹੈ ਉਹ ਖਤਮ ਹੋਏਗਾ। ਔਰ ਉਸ ਵਾਹਿਗੁਰੂ ਔਰ ਆਪਣੇ ਸਤਿਗੁਰੂ ਦੇ ਵਿੱਚ ਤੂੰ ਭੇਦ ਨਾ ਜਾਣ, ਕੋਈ ਫਰਕ ਨਾ ਸਮਝ, ਕਿਉਂਕਿ ਉਸ ਸਤਿਗੁਰੂ ਰਾਹੀਂ ਵਾਹਿਗੁਰੂ ਦੀ ਬੰਦਗੀ ਮਿਲਦੀ ਹੈ, ਭਗਤੀ ਮਿਲਦੀ ਹੈ, ਜਿਹੜੀ ਸੁੱਖ ਦੇਣ ਵਾਲੀ ਹੈ। ਔਰ ਚੌਥੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਪ੍ਰਾਣੀ, ਆਪਣੇ ਇਸ ਜ਼ਿੰਦਗੀ ਦੇ ਚੌਥੇ ਪੈਰ 'ਚ ਸਫਲਿਓ ਰਹਿਣ ਭਗਤਾਂ ਦੀ, ਕਿ ਆਪਣੀ ਇਸ ਜ਼ਿੰਦਗੀ ਦੀ ਰਾਤ ਨੂੰ ਸਫਲ ਕਰ, ਬੰਦਗੀ ਦੇ ਵਿੱਚ ਜੁੜ, ਕਿਉਂਕਿ ਇਹੀ ਤੇਰਾ ਹੁਣ ਅਖੀਰਲਾ ਵਕਤ ਹੈ, ਅਖੀਰਲਾ ਪੈਰ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।